ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬੱਸਾਂ ਦੇ ਟੈਕਸ ਮਾਫੀ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਵੱਡਾ ਮੋੜ ਆਇਆ ਜੀ। ਦੇਖੋ, ਇਹਨਾਂ ਨੇ ਕੱਲ ਸਦਨ ਦੇ ਵਿੱਚ ਜਦੋਂ ਮੁੱਦਾ ਉੱਠਿਆ ਸੀਗਾ ਤਾਂ ਉੱਥੇ ਜਵਾਬ ਦਿੱਤਾ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ, ਮਿਸਟਰ ਲਾਲਜੀਤ ਸਿੰਘ ਭੁੱਲਰ। ਤਾਂ ਇਹਨਾਂ ਨੇ ਬੱਸਾਂ ਦੇ ਟੈਕਸ ਬਾਰੇ ਜਿਹੜਾ ਇਹ ਮੁੱਦਾ ਉੱਠਿਆ, ਉਹਦੇ ਤੇ ਸਪਸ਼ਟ ਕਿਹਾ ਕਿ ਨਿੱਜੀ ਟਰਾਂਸਪੋਰਟਰਾਂ ਨੂੰ ਨਜਾਇਜ਼ ਤਰੀਕੇ ਨਾਲ ਮਾਫ ਕੀਤੇ ਗਏ ਟੈਕਸ ਦੀ ਵਸੂਲੀ ਹੋਵੇਗੀ ਜੀ। ਤਾਂ ਇਹ ਜਿਹੜਾ ਟੈਕਸ ਸੀਗਾ, ਦੇਖੋ ਗੱਲ ਕੀ ਹੈ ਕਿ ਕਰੋਨਾ ਤੋਂ ਬਾਅਦ ਬਹੁਤ ਸਾਰੀਆਂ ਲੋਕਾਂ ਦੀਆਂ ਮੰਗਾਂ ਸਨ ਕਿ ਬਾਈ ਸਾਨੂੰ ਕੁਛ ਰਿਆਇਤ ਦਿਓ ਯਾਰ, ਉੱਜੜ ਗਏ ਆ, ਬਰਬਾਦ ਹੋ ਗਏ ਆ, ਇਹ ਸਾਰਾ ਕੁਛ ਏਦਾਂ ਹੋ ਗਿਆ ਅਣਕਿਆਸੇ ਰੂਪ ਦੇ ਵਿੱਚ ਕਿ ਸਮਝ ਹੀ ਕੋਈ ਨਹੀਂ ਲੱਗੀ। ਚਲੋ, ਪਰ ਸਭ ਤੋਂ ਜ਼ਿਆਦਾ ਜੇ ਪ੍ਰਭਾਵਿਤ ਹੋਏ ਤਾਂ ਜਿਨ੍ਹਾਂ ਲੋਕਾਂ ਦੀ ਕਹਿ ਲਓ ਕਿ ਰੋਜੀ ਰੋਟੀ ਪ੍ਰਭਾਵਿਤ ਹੋਈ, ਉਹਨਾਂ ਚੋਂ ਟਰਾਂਸਪੋਰਟਰ ਇੱਕ ਸਨ, ਨੋ ਡਾਊਟ ਜੀ। ਪਰ ਇਹਦੇ ਵਿੱਚ ਹੁਣ ਦੇਖੋ ਤੁਸੀਂ ਕਿ ਇਹਨਾਂ ਨੇ ਟੈਕਸ ਮਾਫ ਕਰ ਲਿਆ, ਟੈਕਸ ਮਾਫ ਕਰ ਦਿੱਤਾ ਗਿਆ, ਪਰ ਰੌਲਾ ਕੀ ਆ, ਮੇਨ ਗੱਲ ਜਿਹੜੀ ਆ, ਹਾਲਾਂਕਿ ਮੈਨੂੰ ਪਤਾ ਨਹੀਂ ਇਹਦੇ ਕੀ ਕਾਰਨ ਰਹੇ ਨੇ, ਕਿਉਂਕਿ ਇਹਨਾਂ ਨੇ ਜ਼ਿਆਦਾ ਕੁਝ ਦੱਸਿਆ ਨਹੀਂ, ਬਸ ਸਿਰਫ ਇਹਨਾਂ ਕਿਹਾ ਕਿ ਬਈ ਜੇ ਕਿਸੇ ਨੂੰ ਫਾਇਦਾ ਪਹੁੰਚਾਉਣ ਵਾਸਤੇ ਟਰਾਂਸਪੋਰਟ ਟੈਕਸ ਮਾਫ ਕੀਤਾ ਗਿਆ ਤਾਂ ਵਸੂਲੀ ਕੀਤੀ ਜਾਏਗੀ। ਠੀਕ ਹੈ ਜੀ। ਇਹ 10 ਕਰੋੜ 69 ਲੱਖ ਫਿਗਰ ਹੈ ਜਿਹੜਾ ਟੈਕਸ ਮਾਫ ਕੀਤਾ ਗਿਆ ਹੈ। ਤਾਂ ਇਹਨਾਂ ਨੇ ਸਿਰਫ ਇਹਨਾਂ ਕਿਹਾ ਕਿ ਜਿਹਨੂੰ ਵੀ ਨਜਾਇਜ਼ ਢੰਗ ਨਾਲ ਫਾਇਦਾ ਦਿੱਤਾ ਗਿਆ, ਤਾਂ ਹੁਣ ਨਜਾਇਜ਼ ਢੰਗ ਨਾਲ ਫਾਇਦਾ ਕਿਹਨੂੰ ਗਿਆ, ਉਹ ਤਾਂ ਚਲੋ ਗਾਂ ਦੀ ਜਾਂਚ ਪੜਤਾਲ ਦਾ ਵਿਸ਼ਾ। ਵੈਸੇ ਇਹ ਤੇ ਬਾਡੀਆਂ ਵਾਲਾ ਮਾਮਲਾ ਵੀ ਚੁੱਕਦੇ ਸਨ, ਰਾਜਾ ਵੜਿੰਗ ਵਾਲਾ, ਉਹਦੇ ਤੇ ਵੀ ਇਹਨਾਂ ਨੇ ਬਹੁਤ ਊਸ਼ ਚੁੱਕੀ ਹੋਈ ਸੀਗੀ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਫਿਰ ਬਾਅਦ ਦੇ ਵਿੱਚ ਕਿੱਧਰ ਗਿਆ ਮਾਮਲਾ, ਆਪਾਂ ਨੂੰ ਸਭਨਾਂ ਨੂੰ ਪਤਾ ਹੀ ਹੈ ਨਾ ਕਿੰਨਾ ਰੌਲਾ ਪਿਆ ਸੀਗਾ। ਤਾਂ ਹੁਣ ਟੈਕਸ ਵਾਲਾ ਵੀ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਟੈਕਸ ਵਸੂਲੀ ਕਰਾਂਗੇ। ਦਰਅਸਲ ਕੀ ਹੈ ਕਿ ਉਸ ਟਾਈਮ ਮੈਂ ਵੀ ਇਹ ਮੁੱਦਾ ਚੁੱਕਿਆ ਸੀਗਾ, ਪਰ ਚਲੋ ਕੋਈ ਇੰਨੀ ਜ਼ਿਆਦਾ ਚਰਚਾ ਨਹੀਂ ਹੋਈ। ਦਰਅਸਲ ਸਵਾਲ ਕੀ ਸੀਗਾ, ਨੁਕਤਾ ਕੀ ਸੀਗਾ ਕਿ ਮਨਪ੍ਰੀਤ ਸਿੰਘ ਬਾਦਲ ਸਨ ਖਜ਼ਾਨਾ ਮੰਤਰੀ, ਜਿਨ੍ਹਾਂ ਦੀ ਸਿਫਾਰਿਸ਼ ਤੇ ਸਾਰਾ ਕੁਝ ਹੋਇਆ, ਤੇ ਉਹ ਖੁਦ ਟਰਾਂਸਪੋਰਟਰ ਸਨ ਜੀ। ਮੇਰਾ ਮਸਲਾ ਇਹ ਸੀਗਾ ਉਹਨਾਂ ਦਿਨਾਂ 'ਚ ਕਿ ਇਹ ਕੌਨਫਲਿਕਟ ਆਫ ਇੰਟਰਸਟ ਹੈ ਸਿੱਧੇ ਤੌਰ ਤੇ, ਠੀਕ ਹੈ, ਕਿ ਕੋਈ ਫਾਈਨੈਂਸ ਮਿਨਿਸਟਰ ਨਾਲ ਟਰਾਂਸਪੋਰਟਰ ਹੈ, ਉਹਦੀ ਫਾਈਲ ਤਾਂ ਨਿਕਲ ਹੀ ਜਾਏਗੀ। ਤਾਂ ਇਹਨਾਂ ਨੇ ਇੱਕ ਵਾਰੀ ਟੈਕਸ ਮਾਫ ਕਰਕੇ ਦੂਜੀ ਵਾਰ ਫੇਰ ਜਦ ਫਾਈਲ ਅੰਦਰ ਖਾਤੇ ਭੇਜਣੀ ਸ਼ੁਰੂ ਕੀਤੀ ਜੀ, ਇਹ ਗੱਲਾਂ ਜਿਹੜੀਆਂ ਨੇ ਉਹ ਬਿਲਕੁਲ ਮਤਲਬ ਕਿ ਜਦੋਂ ਕਹਿ ਲਓ ਕਿ ਸ਼ਾਇਦ 21 ਸਨ ਖਤਮ ਹੋਣ ਜਾ ਰਿਹਾ ਸੀਗਾ, ਉਦੋਂ ਦੀਆਂ ਗੱਲਾਂ ਨੇ, ਜਾਂ 20 ਸਨ ਖਤਮ ਹੋਣ ਜਾ ਰਿਹਾ, ਉਹ ਉਦੋਂ ਦੀਆਂ ਗੱਲਾਂ ਨੇ ਜੀ। ਤਾਂ ਉਸ ਵੇਲੇ ਫਿਰ ਸਾਨੂੰ ਵਿੱਚੋਂ ਕਿਸੇ ਨੇ ਦੱਸ ਦਿੱਤਾ ਕਿ ਦੂਜੀ ਵਾਰ ਫੇਰ ਫਾਈਲ ਘੁੰਮ ਰਹੀ ਇਹਨਾਂ ਦੇ ਡਿਪਾਰਟਮੈਂਟ ਚੋਂ। ਤਾਂ ਉਹ ਚਲੋ ਰੌਲਾ ਰੱਪਾ ਪੈ ਗਿਆ, ਫਿਰ ਪੋਸਟਾਂ ਪਾਸਟਾਂ ਪਾਈਆਂ, ਤਾਂ ਉਹਦਾ ਸਿੱਟਾ ਕੀ ਨਿਕਲਿਆ ਕਿ ਦੂਜੀ ਵਾਰ ਫਾਈਲ ਰੁਕ ਗਈ ਸੀਗੀ। ਨਹੀਂ ਤਾਂ ਹਿਸਾਬ ਲਾ ਲਓ ਕਿ ਮਤਲਬ ਕਿ ਹੁਣ ਜਿੱਦਾਂ ਲਾ ਲਓ ਕਿ ਜਿਹੜੀਆਂ ਵਿਚਾਰੀਆਂ ਕਹਿ ਲਓ ਕਿ ਸਕੂਲ ਵੈਨ ਬੱਸਾਂ ਦੇ ਮਾਲਕ ਨੇ, ਉਹਨਾਂ ਦੀਆਂ ਵੀ ਤੇ ਬੱਸਾਂ ਖੜੀਆਂ ਰਹੀਆਂ ਨਾ, ਫਿਰ ਟੈਕਸ ਮਾਫੀ ਦੀ ਲੋੜ ਤੇ ਉਹਨਾਂ ਨੂੰ ਵੀ ਹੈ। ਟਰੱਕ ਖੜੇ ਰਹੇ ਨਾ, ਟਰੱਕਾਂ ਦੇ ਇੰਸ਼ੋਰੈਂਸ ਜਿਹੜੇ ਆ ਉਹ ਲੰਘ ਗਏ, ਫਿਰ ਤੇ ਉਹਨਾਂ ਨੂੰ ਵੀ ਜ਼ਰੂਰਤ ਹੈ ਨਾ। ਪਰ ਬੱਸ ਮਾਲਕਾਂ ਨੂੰ ਹੀ ਕਿਉਂ ਤਾਂ ਜਦੋਂ ਉਹ ਫਿਰ ਦੂਜੀ ਵਾਰੀ ਤਾਂ ਚਲੋ ਰੁਕ ਗਿਆ, ਤਾਂ ਇਹ ਮਾਮਲਾ ਹੁਣ ਪਹਿਲੀ ਵਾਰੀ ਦਾ ਹੈ ਕਿ ਜਿਨ੍ਹਾਂ ਨੂੰ ਫਾਇਦਾ ਪਹੁੰਚਾਇਆ ਗਿਆ, ਜਿਹੜੇ ਮਤਲਬ ਕਿ ਇਸ ਤਰ੍ਹਾਂ ਨਜਾਇਜ਼ ਫਾਇਦਾ ਚੁੱਕਣ ਵਾਲੇ ਨੇ, ਉਹਨਾਂ ਤੋਂ ਵਸੂਲੀ ਕਰਾਂਗੇ। ਹੁਣ ਦੇਖੋ ਇਹਦੇ ਚ ਕਿਹੜੇ ਆਉਂਦੇ ਨੇ ਨਾ, ਕਿਹੜੇ ਮਹਾਰਥੀ ਇਹਦੇ ਚ ਸ਼ਾਮਲ ਹੁੰਦੇ ਆ, ਦੇਖਦੇ ਆ, ਇੰਤਜ਼ਾਰ ਕਰਦੇ ਆ ਜੀ।